सोहने रब दे सोहने नाम नाल आगाज कर रहे हैं जिहड़ा बड़ा ही मेहरबान है। रब तआला दी सारियां मखलूकां नूं मेरा सलाम। दोस्तों अजकल रमजान मुबारक दी आमद है और तुहानूं पता है कि खाण पीण दे दस्तरखान जिहड़े ने वसी हो जांदे ने। रमजान दी वैसे ही बड़ी बरकत है। और दूसरा हजूर नबी करीम सल्लल्लाहु अलैहि वसल्लम दी हदीस मुबारक है कि तुहाडे विच बेहतरीन इंसान वो है जिहड़ा दूसरे नूं खाना खवावे। और फिर रमजान मुबारक विच दूसरिਆਂ ਦੀ ਦਾਵਤ ਕਰਨਾ, ਅਫਤਾਰੀ ਕਰਵਾਉਣਾ, ਇਹਦਾ ਸਵਾਬ ਵੈਸੇ ਹੀ ਬਹੁਤ ਜ਼ਿਆਦਾ ਹੋ ਜਾਂਦਾ ਹੈ। ਅੱਜ ਸਾਡੇ ਵੱਲ ਵੀ ਕੁਝ ਮਹਿਮਾਨ ਆ ਰਹੇ ਨੇ ਜਿਨ੍ਹਾਂ ਦੀ ਅਸੀਂ ਅਫਤਾਰੀ ਦਾ ਇਹਤਮਾਮ ਕੀਤਾ ਤੇ ਅੱਜ ਅਸੀਂ ਬਿਰਿਆਨੀ ਜਿਹੜੀ ਆ ਉਹ ਬਣਾ ਰਹੇ ਸੀ ਤੇ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਇਹਦੀ ਇੱਕ ਰੈਸਿਪੀ ਜਿਹੜੀ ਉਹ ਸ਼ੇਅਰ ਕੀਤੀ ਜਾਵੇ। ਚਲਾਓ ਹੁਣ ਮੈਂ ਤੁਹਾਨੂੰ ਦੱਸਣਾ ਵਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਬਣਾਉਂਦੇ ਆ। ਤੁਹਾਨੂੰ ਪਸੰਦ ਆਵੇ ਜ਼ਰੂਰ ਇਹਨੂੰ ਤੁਸੀਂ ਬਣਾ ਕੇ ਚੈੱਕ ਕਰਨਾ ਔਰ ਕਮੈਂਟਸ ਦੇ ਵਿੱਚ ਇਹਦਾ ਇਜ਼ਹਾਰ ਜ਼ਰੂਰ ਕਰਨਾ। तो चलो दोस्तों अज असी अपनी बिरयानी की जी अज रेसिपी है तुहाडे नाल शेयर करते हैं। ये 1 किलो चावल ने और चिकन जिहड़ा तुसीं जितना मर्जी अपनी खुशी नाल पा सकते हो। और ये वास्ते मैं 2 आलू ले ने, 2 प्याज ले ने और 5 टमाटर ले ने। चलो हुण जरा असी इन्हां दी कटिंग करते हैं। सब तो पहले असी जिहड़े आलू ने इन्हां दी कटिंग कर लैंदे हैं। आलू सानूं कुछ और और प्याज की करेंगे ये ठीक करेंगे। और जी टमाटर का हम आराम से ये कुछ छोटे और कुछ डालना है टमाटर की करेंगे नहीं करेंगे अच्छा क्या बात है ये कर दोगे और हुण असी आयल शामिल करांगे। तकरीबन 1.5 कप तुसीं आयल शामिल कर दो। असीं इहदे विच प्याज जिहड़ा वा वो शामिल कर देवांगे ताकि प्याज साडा उन्नी देर नूं जरा ब्राउन हो जाए। मैं हम तुहाडे नाल ਉਹ ਜਿਹੜੇ ਸੀਕ੍ਰੇਟ ਮਸਾਲੇ ਨੇ ਉਹ ਜਰਾ ਸ਼ੇਅਰ ਲੱਗਾ ਕਰਨ ਕਿਉਂਕਿ ਅਸੀਂ ਬਿਰਿਆਨੀ ਉਹ ਲੱਗੇ ਬਣਾਉਣਾ ਜਿਹੜੀ ਘਰ ਦੇ ਮਸਾਲਿਆਂ ਦੀ ਬਣਦੀ ਹੈ। ਸਾਡੇ ਅਕਸਰ ਘਰਾਂ ਦੇ ਵਿੱਚ ਡੱਬੇ ਵਾਲੀ ਜਿਹੜੀ ਬਿਰਿਆਨੀ ਨਾ ਉਹ ਬਣਦੀ ਹੈ। ਉਹ ਤੁਸੀਂ ਜਿਹੜੇ ਮਰਜ਼ੀ ਘਰ ਦੇ ਵਿੱਚੋਂ ਖਾ ਲਓ ਉਹਦਾ ਜ਼ਾਇਕਾ ਇੱਕ ਹੀ ਜਿਹਾ ਹੁੰਦਾ ਔਰ ਉਹ ਕੋਈ ਉਹਦੀ ਆਥੈਂਟਿਕ ਬਿਰਿਆਨੀ ਨਹੀਂ ਹੁੰਦੀ, ਨਾ ਹੀ ਉਹਦੇ 'ਚ ਕੋਈ ਏਡੀ ਮਹਾਰਤ ਹੁੰਦੀ। ਤੇ ਮੈਂ ਤੁਹਾਨੂੰ ਉਹ ਰੈਸਿਪੀ ਦੱਸਣਾ ਜਿਹੜੀ ਅਸੀਂ ਘਰ ਦੇ ਮਸਾਲੇ ਨਾਲ ਬਣਾਵਾਂਗੇ ਔਰ ਡੱਬੇ ਵਾਲੇ ਜਿਹੜੇ ਮਸਾਲੇ ਨੇ ਉਹਨਾਂ ਨਾਲੋਂ ਕਈ ਗੁਣਾ ਅੱਛੀ ਔਰ ਆਥੈਂਟਿਕ ਬਿਰਿਆਨੀ ਬਣੇਗੀ। ਇਹਦੇ ਵਿੱਚ ਨਮਕ ਹੈ ਤਕਰੀਬਨ 1 ਤੋਂ 1.5 ਚਮਚ ਤੁਸੀਂ ਆਪਣੇ ਜਿਹੜਾ ਜ਼ਾਇਕਾ ਉਹਦੇ ਮੁਤਾਬਕ ਉਹਨੂੰ ਲੈ ਲੈਣਾ ਔਰ ਇਸੇ ਤਰ੍ਹਾਂ ਸੁੱਕਾ ਧਨੀਆ ਲੈ ਲੈਣਾ ਤਕਰੀਬਨ 1.5 ਚਮਚ, ਦਾਦੜ ਮਿਰਚ 1 ਚਮਚ ਲੈ ਲੈਣੀ ਹੈ, ਗਰਮ ਮਸਾਲਾ ਸਾਬਤ ਤੁਸੀਂ ਲੈਣਾ ਵਾ 1 ਚਮਚ ਜਿਹੜਾ ਸਾਰਾ ਮੁਕੰਮਲ ਹੋਵੇ ਜਿਹਦੇ ਵਿੱਚ ਬੜੀ ਇਲਾਇਚੀ, ਬਾਦੀਆਨ, ਖਟਾਈ ਔਰ ਜਵਤਰੀ ਵਗੈਰਾ ਸਾਰਾ ਕੁਝ ਸ਼ਾਮਲ ਹੋਵੇ, ਦਾਲਚੀਨੀ, ਲੌਂਗ ਔਰ ਜ਼ੀਰਾ। ਫਿਰ ਉਸ ਤੋਂ ਇਲਾਵਾ ਅਸੀਂ ਲਗਾ ਜ਼ੀਰਾ ਲੈਣਾ ਜੇ, ਕਾਲੀ ਮਿਰਚ ਲਵਾਂਗੇ 1 ਤੋਂ 1.5 ਚਮਚ ਔਰ ਪਿਸਿਆ ਹੋਇਆ ਗਰਮ ਮਸਾਲਾ ਲਵਾਂਗੇ, ਸੁੱਕਾ ਧਨੀਆ ਲਵਾਂਗੇ ਔਰ ਦਾਦੜ ਮਿਰਚ ਲਵਾਂਗੇ। ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਸ਼ਾਮਲ ਕਰ ਸਕਦੇ ਹੋ। ਔਰ ਇਹ ਕੜੀ ਪੱਤਾ ਮੇਰੇ ਕੋਲ ਮੌਜੂਦ ਹੈ। ਇਹ ਤਕਰੀਬਨ ਅਸੀਂ 4 ਪੱਤੇ ਜਿਹੜੇ ਸ਼ਾਮਲ ਕਰਾਂਗੇ। ਅੱਛਾ ਜੀ, ਇਹ ਪਿਆਜ਼ ਹੁਣ ਸਾਡਾ ਬਰਾਊਨ ਹੋਣਾ ਸ਼ੁਰੂ ਹੋ ਗਿਆ। ਇਹਨੂੰ ਅਸੀਂ ਲਾਈਟ ਬਰਾਊਨ ਕਰਨਾ ਜੇ, ਜ਼ਿਆਦਾ ਅਸੀਂ ਬਰਾਊਨ ਨਹੀਂ ਕਰਨਾ। ਜ਼ਿਆਦਾ ਬਰਾਊਨ ਕਰਨ ਦੇ ਨਾਲ ਫਿਰ ਬਿਲਕੁਲ ਜ਼ਾਇਕਾ ਚੇਂਜ ਹੋ ਜਾਂਦਾ ਹੈ। ਅੱਛਾ, ਹੁਣ ਅਸੀਂ ਇਹਦੇ ਅੰਦਰ ਨਾ ਜੀ ਪਾਣੀ ਐਡ ਕਰਾਂਗੇ ਬੜੇ ਇhtiyat ਦੇ ਨਾਲ। ਇਹਨੂੰ ਅਸੀਂ ਆਪਣੇ ਅੱਗੇ ਕਰ ਲਾਂਗੇ ਤਾਂ ਕਿ ਛੀਂਟੇ ਵਗੈਰਾ ਨਾ ਸਾਡੇ ਕੋਲ। ਅਸੀਂ ਤਕਰੀਬਨ ਇੰਨਾ ਪਾਣੀ ਤੇ ਸ਼ਾਮਿਲ ਕਰ ਦਿੱਤਾ ਤੇ ਇਹਦਾ ਮਕਸਦ ਇਹ ਸੀ ਤਾਂ ਕਿ ਸਾਡਾ ਪਿਆਜ਼ ਜਿਹੜਾ ਮਜ਼ੀਦ ਤੋਂ ਬਰਾਊਨ ਨਾ ਹੋ ਜਾਵੇ। ਦੋਸਤੋ ਹੁਣ ਅਸੀਂ ਆਪਣਾ ਜਿਹੜਾ ਚਿਕਨ 1 kg ਤਕਰੀਬਨ ਅਸੀਂ ਇਹਨੂੰ ਐਡ ਕਰ ਲਵਾਂਗੇ ਔਰ ਇਹਨੂੰ ਇਸ ਪਿਆਜ਼ ਦੇ ਅੰਦਰ ਭੁੰਨ ਲਵਾਂਗੇ। जितनी देर तक साडा चिकन हल्का जिहा जरा ब्राउन होंदा है तो उन्नी देर असी अपना जिहड़ा चावलों का पानी है इहनूं असी चुल्हा चला दिता। जिहड़े भी तुहाडे क्वालिटी के चावल होण उन्हां दे मुताबिक तुसीं पानी ऐड करके ते पानी नूं बॉइलिंग वास्ते रख देना। अच्छा दोस्तों, इहदे नाल असी हुण अदरक और लहसुन हसबे जायका ते तुसीं इहदे विच ऐड कर देना। और इन्हें जरा मिक्स कर दो।
ਤੇ ਦੋਸਤੋ ਹੁਣ ਅਸੀਂ ਆਪਣੇ ਜਿਹੜੇ 5 ਦੇ ਟਮਾਟਰ ਕੱਟੇ ਸਨ ਤੇ ਇਹਨਾਂ ਨੂੰ ਐਡ ਕਰ ਦੇਵਾਂਗੇ ਔਰ ਇਧਰ ਮਿਕਸ ਕਰ ਲਵਾਂਗੇ ਸਾਰਿਆਂ ਨੂੰ। ਤੇ ਹੁਣ ਅਸੀਂ ਆਪਣੇ ਜਿਹੜੇ ਘਰ ਦੇ ਮਸਾਲੇ ਸਨ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਅਸੀਂ ਉਹ ਐਡ ਕਰ ਲਵਾਂਗੇ। ਇਹਨੂੰ ਇੱਕ ਦਫਾ ਫਿਰ ਅੱਛੀ ਤਰ੍ਹਾਂ ਅਸੀਂ ਮਿਕਸ ਕਰਾਂਗੇ। अच्छा ਹੁਣ ਅਸੀਂ ਨਾ ਜੀ ਇਹ ਸਾਰੇ ਮਸਾਲੇ ਸ਼ਾਮਲ ਕਰਨ ਤੋਂ ਬਾਅਦ ਨਾ ਤਕਰੀਬਨ ਅੱਧਾ ਗਲਾਸ ਛੋਟਾ ਅੱਧਾ ਗਲਾਸ ਹੈ ਇਹ ਪਾਣੀ ਦਾ ਐਡ ਕਰ ਦੇਣਾ ਜੀ ਔਰ ਇਹਨੂੰ ਅਸੀਂ ਮਿਕਸ ਕਰ ਲਵਾਂਗੇ ਅੱਛੀ ਤਰੀਕੇ ਨਾਲ। ਔਰ ਹੁਣ ਅਸੀਂ ਇਹਦੇ ਨਾਲ ਹੀ ਜਿਹੜੇ ਆਪਣੇ 2 ਆਲੂ ਕੱਟੇ ਸਨ ਇਹਨਾਂ ਆਲੂਆਂ ਨੂੰ ਐਡ ਕਰ ਦੇਵਾਂਗੇ। ਆਲੂ ਤੁਹਾਡੀ ਪਸੰਦ ਹੈ, ਅਗਰ ਤੁਸੀਂ ਇਹਦੇ ਵਿੱਚ ਸ਼ਾਮਲ ਕਰਨਾ ਚਾਹੋ ਤੇ ਕਰ ਸਕਦੇ ਹੋ, ਨਹੀਂ ਵੀ ਕਰਨਾ ਚਾਹੋ ਤਾਂ ਨਾ ਸੀ, ਲੇਕਿਨ ਇਹ ਵੀ ਇੱਕ ਬਹੁਤ ਹੀ ਅੱਛਾ ਲੱਗਦਾ ਆਥੈਂਟਿਕ ਬਿਰਿਆਨੀ ਦਾ ਇਹ ਵੀ ਬੜਾ ਖਾਸ ਜੁਜ਼ ਹੈ। ਹੁਣ ਅਸੀਂ ਇਹਨੂੰ ਕੁਝ ਦੇਰ ਪੱਕਣ ਦੇਵਾਂਗੇ ਜ਼ਰਾ। ਅੱਛਾ ਜੀ ਹੁਣ ਅਸੀਂ ਜ਼ਰਾ ਦੇਖ ਲਵਾਂਗੇ ਕਿ ਸਾਡੇ ਜਿਹੜੇ ਆਲੂ ਨੇ ਉਹ ਥੋੜੇ ਜਿਹੇ ਗਲ ਗਏ ਨੇ ਕਿ ਨਹੀਂ, ਚੈੱਕ ਕਰ ਲਵਾਂਗੇ ਔਰ ਇਹਨੂੰ ਹਿਲਾ ਵੀ ਲਵਾਂਗੇ ਇਸ ਤਰੀਕੇ ਨਾਲ। ਔਰ ਨਾਲ ਹੀ ਅਸੀਂ ਦੇਖਾਂਗੇ ਕਿ ਸਾਡਾ ਪਾਣੀ ਜਿਹੜਾ ਉਬਲਣਾ ਸ਼ੁਰੂ ਹੋ ਗਿਆ ਚਾਵਲਾਂ ਵਾਸਤੇ, ਉਹ ਅਸੀਂ ਜਿਹੜੇ ਆਪਣੇ ਚਾਵਲ ਨੇ ਇਹਦੇ ਵਿੱਚ ਐਡ ਕਰਾਂਗੇ। 1 ਕਿਲੋ ਚਾਵਲ ਜੀ ਜਿਹੜੇ ਅਸੀਂ ਪਹਿਲੇ ਭਿਉਂਗ ਰੱਖੇ ਸਨ ਉਹ ਅਸੀਂ ਇਹ ਬੜੀ ਅੱਛੀ ਬਾਸਮਤੀ ਰਾਈਸ ਨੇ, ਤੁਸੀਂ ਇਹ ਲੈਣੇ ਨੇ ਔਰ ਚਾਵਲਾਂ ਦੇ ਹਿਸਾਬ ਨਾਲ ਹੀ ਹਮੇਸ਼ਾ ਪਾਣੀ ਪੈਂਦਾ ਹੈ। ਔਰ ਚਾਵਲ ਪਾਉਣ ਤੋਂ ਬਾਅਦ ਅਸੀਂ ਤਕਰੀਬਨ 2 ਤੋਂ 2.5 ਚਮਚ ਜਿਹੜੇ ਨੇ ਉਹ ਨਮਕ ਦੇ ਐਡ ਕਰ ਦੇਵਾਂਗੇ ਚਾਵਲਾਂ ਵਾਸਤੇ। 2 ਚਮਚ ਹੀ ਬਹੁਤ ਨੇ ਜੀ ਚਾਵਲਾਂ ਦੇ। ਔਰ ਜ਼ਰਾ ਅਸੀਂ ਇਹਨੂੰ ਥੋੜਾ ਜਿਹਾ ਇੱਕ ਦਫਾ ਥੋੜਾ ਜਿਹਾ ਹਿਲਾ ਦੇਵਾਂਗੇ ਤਾਂ ਕਿ ਨਮਕ ਅੱਛੀ ਤਰੀਕੇ ਨਾਲ ਇਹਦੇ ਚਲਾ ਜਾਵੇ, ਫੈਲ ਜਾਵੇ। ਥੋੜਾ ਜਿਹਾ ਹਿਲਾ ਦੇਵਾਂਗੇ ਅਸੀਂ ਇਹਨੂੰ ਔਰ ਅਸੀਂ ਇਹਨੂੰ ਹੁਣ ਅਸੀਂ ਢੱਕਣ ਦੇ ਕੇ ਬੰਦ ਕਰ ਦੇਵਾਂਗੇ। ਅੱਛਾ ਅਸੀਂ ਨਾ ਜੀ ਹੁਣ ਇਹਨੂੰ ਚੈੱਕ ਕਰਨਾ ਅਗਰ ਤਾਂ ਸਾਡੇ ਆਲੂ ਗਲ ਗਏ ਨੇ ਜੀ, ਆਲੂ ਬਿਲਕੁਲ ਬਹੁਤ ਅੱਛੇ ਤਰੀਕੇ ਨਾਲ ਗਲ ਗਏ ਨੇ। ਹੁਣ ਅਸੀਂ ਤਕਰੀਬਨ 1.5 ਕੱਪ ਦਹੀਂ ਦਾ ਜਿਹੜਾ ਇਹਦੇ ਚ ਐਡ ਕਰਾਂਗੇ। ਔਰ ਹੁਣ ਅਸੀਂ ਇਹਦੇ ਨਾਲ ਇੰਤਹਾਈ ਅਹਿਮ ਜਿਹੜਾ ਇਹਦਾ ਜੁਜ਼ ਹੈ, ਇਨਗਰੀਡੀਐਂਟ ਹੈ, ਉਹ ਹੈ ਰੂਹ ਕੋਲਾ। ਇਹ ਅਸੀਂ 1 ਚਮਚ ਰੂਹ ਕੋਲੇ ਦਾ ਐਡ ਕਰਾਂਗੇ। ਥੋੜਾ ਜਿਹਾ ਅਸੀਂ ਹੋਰ ਐਡ ਕਰ ਲਵਾਂਗੇ ਤਕਰੀਬਨ। ਇਹਨੂੰ ਅੱਛੀ ਤਰੀਕੇ ਨਾਲ ਮਿਕਸ ਕਰਾਂਗੇ ਅਸੀਂ। ਇਹ ਦੇਖ ਲੈਣਾ ਕਿ ਜਦੋਂ ਆਲੂ ਗਲ ਜਾਣ ਫਿਰ ਤੁਸੀਂ ਇਹ ਦਹੀਂ ਐਡ ਕਰਨਾ ਔਰ ਰੂਹ ਕੋਲਾ ਐਡ ਕਰਨਾ। ਔਰ ਨਾਲ ਹੀ ਅਸੀਂ ਹੁਣ ਇਹ ਇਮਲੀ, ਖੱਟੀ ਇਮਲੀ ਧੋ ਕੇ ਇਹਨੂੰ ਅੱਛੀ ਤਰ੍ਹਾਂ, ਅੱਛਾ ਇਮਲੀ ਹੈ ਇਹ ਤੁਸੀਂ ਲੈ ਲੈਣੀ ਹੈ ਤਕਰੀਬਨ ਜਿੰਨੀ ਕਿ ਮੈਂ ਲਈ ਜੀ ਇਹਦੇ ਮੁਤਾਬਕ ਹੀ। ਅੱਛਾ ਬਿਹਤਰ ਤੇ ਹੁੰਦਾ ਹੈ ਕਿ ਆਲੂ ਬੁਖਾਰਾ ਚ ਅਸੀਂ ਐਡ ਕਰੀਏ, ਬੜਾ ਹੀ ਪਿਆਰਾ ਲੱਗਦਾ। ਉਹ ਮੇਰੇ ਕੋਲ ਹੈ ਨਹੀਂ ਸੀ ਤੇ ਲਿਹਾਜ਼ਾ ਅਸੀਂ ਹੁਣ ਇਮਲੀ ਨਾਲ ਹੀ ਕੰਮ ਚਲਾ ਰਹੇ। ਇਮਲੀ ਵੀ ਜ਼ਾਇਕਾ ਪੂਰਾ ਦੇ ਦਿੰਦੀ ਹੈ, ਲੇਕਿਨ ਤੁਸੀਂ ਇਹਦੇ ਚ ਆਲੂ ਬੁਖਾਰਾ ਵੀ ਐਡ ਕਰ ਸਕਦੇ ਹੋ, ਬਲਕਿ ਲਾਜ਼ਮੀ ਕਰਨਾ ਤੁਸੀਂ, ਬਹੁਤ ਹੀ ਅੱਛਾ ਲੱਗਦਾ। ਅੱਛਾ ਅਸੀਂ ਨਾਲ ਹੀ ਹੁਣ ਇਹਦੇ ਫੂਡ ਕਲਰ ਜ਼ਰਦਾ ਰੰਗ ਇੰਨਾ ਤਕਰੀਬਨ ਇਹ ਅਸੀਂ ਸ਼ਾਮਲ ਕਰ ਦਵਾਂਗੇ ਔਰ ਇਹਨੂੰ ਅੱਛੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਤਾਂ ਕਿ ਫੂਡ ਕਲਰ ਵੀ ਅੱਛੀ ਤਰ੍ਹਾਂ ਐਡ ਹੋ ਜਾਵੇ, ਕਿਉਂਕਿ ਫੂਡ ਕਲਰ ਦੇ ਨਾਲ ਹੀ ਇਹਦੇ ਮਸਾਲੇ ਦੀ ਸਹੀ ਰੰਗਤ ਬਣੇਗੀ ਜਿਹੜੀ ਸਾਨੂੰ ਆਥੈਂਟਿਕ ਟੱਚ ਦਿੰਦੀ ਹੈ। ਔਰ ਹੁਣ ਅਸੀਂ ਆਪਣੀ ਜਿਹੜਾ ਫਲੇਮ ਹੈ ਇਹਨੂੰ ਹਾਈ ਕਰ ਦੇਵਾਂਗੇ ਤਾਂ ਕਿ ਜਿਹੜਾ ਇਹ ਅੱਛੀ ਤਰ੍ਹਾਂ ਮਸਾਲਾ ਪੱਕ ਕੇ ਤਿਆਰ ਹੋ ਜਾਵੇ। ਇਹਦੇ ਨਾਲ ਨਾਲ ਅਸੀਂ ਹੁਣ ਜਿਹੜੇ ਆਪਣੇ ਚਾਵਲ ਰੱਖੇ ਨੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਅਸੀਂ ਜਰਾ ਚਮਚ ਵੀ ਮਾਰ ਦਾਂਗੇ ਤਾਂ ਕਿ ਉਹਨਾਂ ਦੀ ਕਣੀ ਦਾ ਹਿਸਾਬ ਰਵੇ ਸਾਨੂੰ। ਅੱਛਾ ਦੋਸਤੋ ਇਹ ਹੁਣ ਅਸੀਂ ਇਹਦੀ ਅੱਗ ਨੂੰ ਬਿਲਕੁਲ
ਅਸੀਂ ਜ਼ਰਾ ਡਾਊਨ ਕਰ ਦੇਣਾ, ਲੋ ਤੇ ਲੈ ਜਾਣਾ। ਔਰ ਇਹਦਾ ਪਾਣੀ ਸਿਰਫ ਅਸੀਂ ਇੰਨਾ ਕੁ ਖੁਸ਼ਕ ਕਰਨਾ ਜੇ ਕਿ ਜਦੋਂ ਇਹਦਾ ਘਿਓ ਉੱਪਰ ਆਉਣਾ ਸ਼ੁਰੂ ਹੋ ਜਾਵੇ ਨਾ, ਬਸ ਇੰਨਾ ਕੀ ਤੁਸੀਂ ਰੱਖਣਾ ਹੈ। ਫਿਰ ਅਸੀਂ ਐਕਸਟਰਾ ਜਿਹੜਾ ਆਇਲ ਹੈ ਉਹ ਅਸੀਂ ਉੱਪਰੋਂ ਉਤਾਰ ਲੈਣਾ। ਔਰ ਚਾਵਲ ਤੁਹਾਡੇ ਜੂਸੀ ਬਣਨੇ ਚਾਹੀਦੇ ਨੇ, ਇਸ ਵਜ੍ਹਾ ਤੋਂ ਤੁਸੀਂ ਇਹਦੀ ਗ੍ਰੇਵੀ ਨੂੰ ਜਿਹੜਾ ਉਹ ਜ਼ਰਾ ਇਸ ਤਰ੍ਹਾਂ ਰੱਖਣਾ ਕਿ ਜਿਹਦੇ ਨਾਲ ਤਕਰੀਬਨ ਸਾਰਾ ਉਹ ਚਾਵਲ ਵੀ ਸਾਡੇ ਤਕਰੀਬਨ ਜਿਹੜੇ ਨੇ ਬੋਇਲ ਹੋਣ ਵਾਲੇ ਨੇ। ਅੱਛਾ, ਇਹ ਤੁਸੀਂ ਇਹਨਾਂ ਵਿੱਚ ਤੁਸੀਂ ਸਿਰਫ ਇੱਕ ਤਣੀ ਜਿਹੜੀ ਹੈ ਨਾ ਉਹ ਰਹਿਣ ਦੇਣੀ ਹੈ, ਕਿਉਂਕਿ ਅਸੀਂ ਇਹਨੂੰ ਮਸਾਲਾ ਜਿਹੜਾ ਇਧਰ ਤਿਆਰ ਹੁੰਦਾ ਪਿਆ ਇਹਦੇ ਉੱਤੇ ਪਾ ਕੇ ਤੇ ਅਸੀਂ ਇਹਨੂੰ ਦਮ ਦੇਣਾ ਤਾਂ ਕਿ ਜਿਹੜੀ ਉਹ ਅਗਲੀ ਕਣੀ ਹੈ ਉਹਦੇ ਵਿੱਚ ਤਿਆਰ ਹੋਵੇ। ਇਸ ਤਰ੍ਹਾਂ ਪਰਫੈਕਟ ਤੁਹਾਡੀ ਜਿਹੜੀ ਬਿਰਿਆਨੀ ਉਹ ਤਿਆਰ ਹੋਏਗੀ, ਜਿਹਦੇ ਨਾਲ ਚਾਵਲ ਵੀ ਤੁਹਾਡੇ ਅੱਛੇ ਲੱਗਣਗੇ, ਕੱਲੇ ਕੱਲੇ ਚਾਵਲ ਹੋਣਗੇ। ਅੱਛਾ ਜੀ, ਅਸੀਂ ਹੁਣ ਜਦੋਂ ਸਾਡਾ ਇਹ ਮਸਾਲਾ ਅੱਛੇ ਤਰੀਕੇ ਨਾਲ ਜਦੋਂ ਆਇਲ ਛੱਡ ਦੇਵੇ, ਹੁਣ ਅਸੀਂ ਜਿਹੜਾ ਨਾ ਇਹਦਾ ਆਇਲ ਇੱਕ ਅਲੱਗਾ ਬਰਤਨ ਦੇ ਵਿੱਚ ਨਿਕਾਲ ਲਵਾਂਗੇ। ਤੇ ਉਹਦੀ ਵਜ੍ਹਾ ਪਤਾ ਕੀ ਹੈ, ਜਦੋਂ ਅਸੀਂ ਚਾਵਲ ਇਹਦੇ ਉੱਪਰ ਐਡ ਕਰਦੇ ਨੇ ਨਾ, ਇਹ ਅਸੀਂ ਇਹਦੇ ਉੱਪਰ ਜਿਹੜਾ ਨਾ ਇਹੀ ਵਾਲਾ ਹੀ ਆਇਲ ਡਾਲ ਦੇਣਾ, ਅਲੱਗਾ ਤੋਂ ਆਇਲ ਨਹੀਂ ਡਾਲਣਾ। ਇਸ ਤਰ੍ਹਾਂ ਚਾਵਲ ਬੜੇ ਰਸ ਭਰੇ, ਜ਼ਾਇਕੇਦਾਰ ਔਰ ਬੜੇ ਰਸੀਲੇ ਜਿਹੇ ਹੋਣਗੇ। ਅੱਛਾ ਜੀ, ਹੁਣ ਅਸੀਂ ਆਪਣੇ ਜਿਹੜੇ ਚਾਵਲ ਉਬਾਲੇ ਨੇ ਅਸੀਂ ਇਹਨਾਂ ਨੂੰ ਐਡ ਕਰ ਲਵਾਂਗੇ। ਕੋਈ ਗੱਲ ਨਹੀਂ, ਖੈਰ ਹੈ। ਔਰ ਹੁਣ ਅਸੀਂ ਜਿਹੜਾ ਆਇਲ ਉਤਾਰਿਆ ਸੀ ਨਾ ਆਪਣੇ ਮਸਾਲੇ ਤੋਂ, ਅਸੀਂ ਹੁਣ ਇਹਦੇ ਉੱਪਰ ਐਡ ਕਰਾਂਗੇ। ਤਹਿਵਾਂ ਨਹੀਂ ਤੁਸੀਂ ਲਾਉਣੀਆਂ, ਤੁਸੀਂ ਮਸਾਲਾ ਜਿਹੜਾ ਅਸੀਂ ਇਹਦਾ ਬਿਰਿਆਨੀ ਦਾ ਤਿਆਰ ਕੀਤਾ ਉਹਨੂੰ ਤੁਸੀਂ ਨੀਚੇ ਹੀ ਰਹਿਣ ਦੇਣਾ ਔਰ ਉਹਦੇ ਉੱਪਰ ਚਾਵਲ ਐਡ ਕਰਨੇ ਨੇ। ਇਸ ਤਰ੍ਹਾਂ ਬਿਰਿਆਨੀ ਦਾ ਅਰੋਮਾ ਹੀ ਚੇਂਜ ਹੋ ਜਾਂਦਾ ਜੀ। ਔਰ ਨਾਲ ਅਸੀਂ ਤਕਰੀਬਨ ਇੰਨਾ ਥੋੜਾ ਜਿਹਾ ਜਿਹੜਾ ਫੂਡ ਕਲਰ ਹੈ ਇਹ ਸ਼ਾਮਲ ਕਰਾਂਗੇ। ਔਰ ਇਹਦੇ ਉੱਪਰ ਅਸੀਂ ਥੋੜਾ ਜਿਹਾ ਪੁਦੀਨਾ ਤੇ ਜਿਹੜੇ ਲੀਮੂ ਨੇ ਉਹ ਅਸੀਂ ਐਡ ਕਰ ਦੇਵਾਂਗੇ। ਇਹਦੇ ਨਾਲ ਇੰਤਹਾਈ ਪਿਆਰੀ ਖੁਸ਼ਬੂ ਬਣ ਜਾਏਗੀ। ਔਰ ਅਸੀਂ ਹੁਣ ਆਪਣੀ ਬਿਰਿਆਨੀ ਨੂੰ ਉੱਪਰੋਂ ਦਮ ਵਾਸਤੇ ਬੰਦ ਕਰ ਦਵਾਂਗੇ। ਤੇ ਅਸੀਂ ਹੁਣ ਸਾਡਾ ਜਿਹੜਾ ਇਹਨੂੰ ਦਮ ਆ ਚੁੱਕਿਆ ਜੀ, ਤੇ ਥੋੜੀ ਜਿਹੀ ਅਸੀਂ ਸਜਾਵਟ ਵਾਸਤੇ ਗ੍ਰੀਨ ਪੱਤਿਆਂ ਦਾ ਇਸਤੇਮਾਲ ਕਰਾਂਗੇ ਸਲਾਦ ਦੇ। ਤੇ ਆਓ ਅਸੀਂ ਦੇਖੀਏ, ਹੁਣ ਬੜੀ ਮਜ਼ੇਦਾਰ ਔਰ ਬੜੀ ਰੰਗਦਾਰ ਔਰ ਬੜੀ ਖੁਸ਼ਬੂਦਾਰ ਸਾਡੀ ਬਿਰਿਆਨੀ ਜਿਹੜੀ ਹੈ ਉਹ ਤਿਆਰ ਹੈ। ਔਰ ਅਸੀਂ ਹੁਣ ਇਹਨੂੰ ਸਿਰਫ ਡਿਸ਼ ਆਊਟ ਕਰਾਂਗੇ। ਬਿਸਮਿल्लाह रहमान रहीम। जरा थोड़ा जिहा कलर ਇਹਦਾ ਮਿਕਸ ਕਰ ਲਵਾਂਗੇ ਅਸੀਂ। जरा मैं थल्लों मसाला ਇਹਦਾ ਉੱਪਰ ਲੈ ਕੇ ਆਣਾ ਜੀ। आलू ने, चिकन है,